ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਮਿੱਤਰਾਂ ਤੇ ਸੱਜਣਾਂ ਦਾ ਮੈਂ ਆਪਣੇ ਚੈਨਲ ਤੇ ਸਵਾਗਤ ਕਰਨਾ। ਅੱਜ ਮੈਂ ਤੁਹਾਨੂੰ ਬਰਰੇ ਸਗੀਰ ਪਾਕੋ ਹਿੰਦ ਦਾ ਬਹੁਤ ਹੀ ਅਜ਼ੀਮੁ ਸ਼ਾਨ ਤੇ ਬਹੁਤ ਹੀ ਤਾਰੀਖੀ ਤੇ ਪੁਰਾਣਾ ਪਿੰਡ ਵਿਖਾਲਣ ਲੱਗਾ। ਲਹਿੰਦੇ ਪੰਜਾਬ ਦਾ ਬਹੁਤ ਹੀ ਸੁਨੱਖਾ ਪਿੰਡ, ਮੇਰਾ ਮਤਲਬ ਹੈ ਕਿਲਾ ਦੇਵਾ ਸਿੰਘ। ਮਿੱਤਰੋ, ਅੱਜ ਅਸੀਂ ਤੁਹਾਨੂੰ ਕਿਲਾ ਦੇਵਾ ਸਿੰਘ ਦੇ ਰੇਲਵੇ ਸਟੇਸ਼ਨ ਤੋਂ ਲੈ ਕੇ ਪੂਰੇ ਪਿੰਡ ਦੀ ਸੈਰ ਕਰਾਵਾਂਗੇ। ਤੁਸੀਂ ਸਾਡੇ ਨਾਲ ਜੁੜਿਆ ਰਹਿਣਾ, ਪੂਰੀ ਵੀਡੀਓ ਵੇਖਣਾ, ਮਜ਼ਾ ਆਏਗਾ ਇਨਸ਼ਾਅੱਲਾ। ਮਿੱਤਰੋ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਇਸ ਵੀਡੀਓ ਦੇ ਵਿੱਚ ਕਿਲਾ ਦੇਵਾ ਸਿੰਘ ਦੀ ਮੁਕੰਮਲ ਹਿਸਟਰੀ ਮੈਂ ਤੁਹਾਨੂੰ ਦੱਸਾਂ। ਅਗਰ ਤੁਹਾਨੂੰ ਮਜ਼ਾ ਆਏ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਔਰ ਆਪਣੀ ਪਸੰਦੀਦਗੀ ਦਾ ਇਜ਼ਹਾਰ ਕਮੈਂਟਾਂ ਦੇ ਵਿੱਚ ਲਾਜ਼ਮੀ ਕਰਨਾ। ਮਿੱਤਰੋ, ਇਸ ਪਿੰਡ ਤੋਂ ਬਾਹਰ ਰੇਲਵੇ ਸਟੇਸ਼ਨ ਤੇ ਉਹਦੀ ਪਟੜੀ ਵਿਛਾਉਣ ਵਾਸਤੇ ਜਦੋਂ ਕੰਮ ਸ਼ੁਰੂ ਹੋਇਆ ਤੇ ਜਨਰਲ ਦੇਵਾ ਸਿੰਘ ਜਿਹੜਾ ਇਸ ਪਿੰਡ ਦਾ ਮਾਲਕ ਸੀ, ਉਹਨੇ ਇਹ ਸੋਚਦਿਆਂ ਹੋਇਆਂ ਕਿ ਸਾਡੇ ਪਿੰਡ ਦੇ ਵਾਸੀਆਂ ਤੇ ਕੋਈ ਮੰਨਫੀ ਅਸਰਾਤ ਮੁਰਤਬ ਨਾ ਹੋ ਜਾਣ, ਆਪਣੇ ਰਕਬੇ ਤੋਂ ਕਾਫੀ ਬਾਹਰ ਯਾਨੀ ਕਿ 2.5 ਕਿਲੋਮੀਟਰ ਦੂਰ ਰੇਲਵੇ ਸਟੇਸ਼ਨ ਬਣਵਾਇਆ ਤੇ ਰੇਲ ਪਟੜੀ ਦੀ ਵਿਛਾਉਣ ਦੀ ਇਜਾਜ਼ਤ ਦਿੱਤੀ। ਜਦੋਂ 1924 ਵਿੱਚ ਰੇਲਵੇ ਦਾ ਇਹ ਟਰੈਕ ਮੁਕੰਮਲ ਤੌਰ ਤੇ ਫੰਕਸ਼ਨਲ ਹੋ ਗਿਆ, ਇਸ ਟਰੈਕ ਤੇ ਦਿੱਲੀ ਤੋਂ ਕਰਾਚੀ ਤੱਕ ਟ੍ਰੇਨਾਂ ਆਉਂਦੀਆਂ ਜਾਂਦੀਆਂ ਤੇ ਰੁਕਿਆ ਵੀ ਕਰਦੀਆਂ ਸਨ। ਲੇਕਿਨ ਚੰਦ ਸਾਲ ਪਹਿਲੇ ਇਹ ਸਟੇਸ਼ਨ ਨਾਨ ਫੰਕਸ਼ਨਲ ਕਰ ਦਿੱਤਾ ਗਿਆ। ਹੁਣ ਇਹ ਰੇਲਵੇ ਸਟੇਸ਼ਨ ਉੱਜੜ ਚੁੱਕਿਆ ਹੈ, ਮੁਕੰਮਲ ਤੌਰ ਤੇ ਬਰਬਾਦ ਹੋ ਚੁੱਕਿਆ ਹੈ। ਹੁਣ ਇਸ ਪਟੜੀ ਤੇ ਟ੍ਰੇਨਾਂ ਤੇ ਗੁਜ਼ਰਦੀਆਂ ਨੇ, ਅਗਰ ਰੁਕਦੀਆਂ ਨਹੀਂ, ਬਸ ਇੱਕ ਸੀਟੀ ਵਜਾ ਕੇ ਲੋਕਾਂ ਨੂੰ ਆਪਣੀ ਤਰਫ ਮਤਵੱਜੇ ਕਰ ਦਿੰਦੀਆਂ ਨੇ। ਮਿੱਤਰੋ, ਹੁਣ ਇਹ ਸਟੇਸ਼ਨ ਵੀਰਾਨ ਹੋ ਚੁੱਕਿਆ ਹੈ। ਰੇਲਵੇ ਸਟੇਸ਼ਨ ਦੀ ਇਸ ਡਿੱਗਦੀ ਹੋਈ ਇਮਾਰਤ ਦੇ ਵਿੱਚ ਜਿੰਨਾ ਭੂਤਾਂ ਤੇ ਡਾਕੂਆਂ ਦੀ ਪਨਾਹਗਾਹ ਬਣੀ ਹੋਈ ਏ। ਮਿੱਤਰੋ, 1971 ਦੀ ਜੰਗ ਵਿੱਚ ਇੰਡੀਅਨ ਆਰਮੀ ਨੇ ਇਸ ਰੇਲਵੇ ਸਟੇਸ਼ਨ ਤੇ ਬੰਬ ਡੇਗਿਆ ਸੀ, ਜਿੰਦੇ ਨਤੀਜੇ ਦੇ ਵਿੱਚ ਇੱਕ ਮੁਸਾਫਰ ਖਤੂਨ ਮੌਕੇ ਤੇ ਸ਼ਹੀਦ ਹੋ ਗਈ ਸੀ ਤੇ ਦਰਜਨਾਂ ਮੁਸਾਫਰ ਬਾਕੀ ਜ਼ਖਮੀ ਹੋ ਗਏ ਸਨ। ਪਲੇਟਫਾਰਮ ਤੇ ਵੀ ਬਹੁਤ ਵੱਡਾ ਗੜਾ ਬਣ ਗਿਆ ਸੀ। ਮਿੱਤਰੋ, ਤੁਸੀਂ ਇਹ ਵੇਖ ਰਹੇ ਹੋ ਕਿ ਇਸ ਦੇ ਮੁਸਾਫਰ ਖਾਨੇ ਵੀ ਤਬਾਹੋ ਬਰਬਾਦ ਹੋ ਚੁੱਕੇ ਨੇ, ਉਹਦੀਆਂ ਛੱਤਾਂ ਵੀ ਲੋਕਾਂ ਨੇ ਚੋਰੀ ਕਰ ਲਈਆਂ ਨੇ, ਹੱਤਾ ਕਿ ਇਹਦਾ ਵਸੀਓ ਰੀਜ਼ ਪਲੇਟਫਾਰਮ ਵੀ ਲੋਕਾਂ ਨੇ ਆਪਣੇ ਜ਼ਾਤੀ ਇਸਤੇਮਾਲ ਦੇ ਵਿੱਚ ਕਰ ਲਿਆ ਹੋਇਆ ਹੈ। ਮਿੱਤਰੋ, ਇੰਨੀ ਸੀ ਗੱਲਬਾਤ ਇਸ ਤਾਰੀਖੀ ਰੇਲਵੇ ਸਟੇਸ਼ਨ ਕਿਲਾ ਦੇਵਾ ਸਿੰਘ ਦੀ, ਜਿਹੜਾ ਕਿ ਬਹੁਤ ਹੀ ਆਪਣੇ ਦੌਰ ਦੇ ਵਿੱਚ ਮਸਰੂਫ ਤਰੀਨ ਰੇਲਵੇ ਸਟੇਸ਼ਨ ਹੁੰਦਾ ਸੀ, ਪਰ ਹੁਣ ਨਹੀਂ ਹੈ। ਮਿੱਤਰੋ, ਹੁਣ ਵਧਨੇ ਆ ਪਿੰਡ ਕਿਲਾ ਦੇਵਾ ਸਿੰਘ ਦੀ ਤਰਫ। ਇਸ ਪਿੰਡ ਦਾ ਨਾਂ ਇੱਕ ਸਿੱਖ ਸਰਦਾਰ ਦੇ ਨਾਂ ਤੋਂ ਹੈ, ਜਿੰਦਾ ਨਾਂ ਸੀ ਦੇਵਾ ਸਿੰਘ। ਮਿੱਤਰੋ, ਜਦੋਂ ਦੇਵਾ ਸਿੰਘ 18 ਸਾਲਾਂ ਦੀ ਉਮਰ ਨੂੰ ਪਹੁੰਚਿਆ ਤੇ ਫੌਜ ਦੇ ਵਿੱਚ ਸ਼ਮੂਲੀਅਤ ਇਖਤਿਆਰ ਕਰ ਲਈ। ਮਿੱਤਰੋ, ਸਰਵਿਸ ਦੇ ਆਖਰੀ ਸਾਲਾਂ ਦੇ ਵਿੱਚ ਜਰਮਨੀ ਵਾਲੀ ਜੰਗ ਸ਼ੁਰੂ ਹੋ ਗਈ ਤੇ ਦੇਵਾ ਸਿੰਘ ਨੂੰ ਬਤੌਰ ਕਮਾਂਡਰ ਜੰਗ ਲੜਨ ਦਾ ਮੌਕਾ ਮਿਲਿਆ। ਇਸ ਸ਼ੇਰ ਜਵਾਨ ਨੇ ਬੜੀ ਹੀ ਬਹਾਦਰੀ ਤੇ ਜੁਰਅਤ ਨਾਲ ਜੰਗ ਲੜੀ, ਲੇਕਿਨ ਬਦਕਿਸਮਤੀ ਨਾਲ ਇਸ ਜੰਗ ਦੇ ਵਿੱਚ ਸ਼ਦੀਦ ਜ਼ਖਮੀ ਹੋ ਗਿਆ। ਦੇਵਾ ਸਿੰਘ ਦੀ ਬਹਾਦਰੀ ਦੇ ਇਵਜ਼ ਇਹ ਪਿੰਡ ਕਿਲਾ ਦੇਵਾ ਸਿੰਘ ਜਿਹੜਾ ਅੱਜ ਕੱਲ ਮਸ਼ਹੂਰ ਹੈ, ਇਹ ਉਹਨਾਂ ਨੂੰ ਤੋਹਫਤਨ ਮਿਲਿਆ। ਮਿੱਤਰੋ, ਇਹ ਪਿੰਡ ਕਾਫੀ ਸਾਰਾ ਗੈਰ ਆਬਾਦ ਸੀ, ਲੇਕਿਨ ਇਹਦੇ ਵਿੱਚ ਇੱਕ ਚੌਕ ਸੀ। ਚੌਕ ਤੋਂ 2.5 ਕਿਲੋਮੀਟਰ ਜਨੂਬ ਦੀ ਤਰਫ, 2.5 ਕਿਲੋਮੀਟਰ ਸ਼ਮਾਲ ਦੀ ਤਰਫ, 2.5 ਮਸ਼ਰਕ ਦੀ ਤਰਫ ਤੇ 2.5 ਮਗਰਬ ਦੀ ਤਰਫ ਰਕਬਾ ਅਲਾਟ ਕੀਤਾ ਗਿਆ, ਯਾਨੀ 5 ਕਿਲੋਮੀਟਰ ਦਾ ਏਰੀਆ ਅਲਾਟ ਕੀਤਾ ਗਿਆ। ਇਹ ਸਾਰਾ ਰਕਬਾ ਤਕਰੀਬਨ 3500 ਕਿੱਲਾ ਰਕਬਾ ਬਣਦਾ ਸੀ। ਇਹ ਰਕਬਾ ਮਿਲਣ ਤੋਂ ਬਾਅਦ ਅਕੇਲੇ ਰਕਬਾ ਆਬਾਦ ਕਰਨਾ ਬਹੁਤ ਮੁਸ਼ਕਲ ਸੀ ਤੇ ਹਿੰਦੂਆਂ ਨੂੰ ਨਾਲ ਮਿਲਾ ਕੇ ਯਾਨੀ ਕੰਬੋਆਂ ਨੂੰ ਨਾਲ ਮਿਲਾ ਕੇ ਅੱਧੇ ਰਕਬੇ ਦੇਣ ਦਾ ਵਾਅਦਾ ਕਰਕੇ ਇਹ ਪਿੰਡ ਆਬਾਦ ਕੀਤਾ। ਮਿੱਤਰੋ, ਜਿਹੜੀ ਗਲੀ ਦੇ ਵਿੱਚੋਂ ਹੁਣ ਆਪਾਂ ਗੁਜ਼ਰ ਰਹੇ ਹਾਂ, ਇਸ ਗਲੀ ਦੇ ਖੱਬੇ ਪਾਸੇ ਸਾਰੇ ਕੰਬੋ ਯਾਨੀ ਹਿੰਦੂ ਆਬਾਦ ਸਨ ਤੇ ਸੱਜੇ ਪਾਸੇ ਸਾਰੇ ਸਿੱਖਾਂ ਦੇ ਘਰ ਤੇ ਮੁਸਲਮਾਨਾਂ ਦੇ ਘਰ ਆਬਾਦ ਸਨ। ਇਹੀ ਵਜ੍ਹਾ ਹੈ ਕਿ ਇਸ ਪਿੰਡ ਦੀਆਂ ਉਦੋਂ ਵੀ 2 ਨੰਬਰਦਾਰੀਆਂ ਸਨ ਤੇ ਹੁਣ ਵੀ 2 ਨੰਬਰਦਾਰੀਆਂ ਚੱਲ ਰਹੀਆਂ ਨੇ। 2 ਨੰਬਰਦਾਰੀਆਂ ਹੋਣ ਦੀ ਵਜ੍ਹਾ ਤੋਂ ਇਸ ਪਿੰਡ ਨੂੰ 2 ਰਜਵਾਏ ਲੱਗਦੇ ਨੇ ਤੇ ਉਹਨਾਂ ਦੇ 8 ਮੋਗੇ ਚੱਲਦੇ ਨੇ। 55 ਖੂਹ ਆਬਾਦ ਨੇ ਤੇ 7 ਸੜਕਾਂ ਗੁਲਾਈ ਦੀ ਸ਼ਕਲ ਦੇ ਵਿੱਚ ਇਸ ਪਿੰਡ ਵਿੱਚ ਦਾਖਲ ਹੁੰਦੀਆਂ ਨੇ।
ਆਬਾਦੀ ਦੇ ਲਿਹਾਜ਼ ਨਾਲ ਤਹਿਸੀਲ ਦੀਪਾਲਪੁਰ ਦੇ ਵਿੱਚ ਦੂਸਰੇ ਨੰਬਰ ਤੇ। ਮਿੱਤਰੋ, ਇਹ ਪਿੰਡ ਸੰਨ 47 ਦੀ ਵੰਡ ਤੋਂ ਪਹਿਲੇ ਜ਼ਿਲ੍ਹਾ ਮਿੰਟਗੁਮਰੀ ਦਾ ਹਿੱਸਾ ਸੀ, ਪਰ ਹੁਣ ਇਹ ਜ਼ਿਲ੍ਹਾ ਉਕਾੜਾ ਦਾ ਹਿੱਸਾ ਹੈ ਤੇ ਤਾਰੀਖੀ ਸ਼ਹਿਰ ਦੀਪਾਲਪੁਰ ਇਹਦੀ ਤਹਿਸੀਲ ਹੈ। ਮਿੱਤਰੋ, ਇਸ ਪਿੰਡ ਦੇ ਵਿੱਚ 2 ਵੱਡੀਆਂ ਮਸਜਿਦਾਂ ਨੇ ਔਰ ਨਮਾਜ਼ ਦੇ ਟਾਈਮ ਸਾਰੀਆਂ ਮਸਜਿਦਾਂ ਫੁੱਲ ਹੁੰਦੀਆਂ ਨੇ। ਇਹ ਲੋਕ ਬੜੇ ਹੀ ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ ਲੋਕ ਨੇ। ਇਹਨਾਂ ਦਾ ਅਖਲਾਕ ਇੰਨਾ ਮਿਸਾਲੀ ਹੈ ਕਿ ਸੰਨ 47 ਵੇਲੇ ਉੱਠ ਕੇ ਜਾਣ ਵਾਲੇ ਉਹ ਹਿੰਦੂ ਤੇ ਸਿੱਖ ਅੱਜ ਵੀ ਇਸ ਪਿੰਡ ਨੂੰ ਤਰਸਦੇ ਨੇ ਔਰ ਇੱਥੋਂ ਦਾ ਵਿਜ਼ਿਟ ਵੀ ਕਰਦੇ ਨੇ। ਇਸ ਪਿੰਡ ਦੇ ਅਕਸਰ ਬਾਸੀ ਮਿਲ ਕੇ ਖੇਤੀਬਾੜੀ ਕਰਦੇ ਨੇ। ਜ਼ਿਆਦਾਤਰ ਰਕਬਾ ਜਨਰਲ ਦੇਵਾ ਸਿੰਘ ਦਾ ਹੀ ਸੀ, ਬਾਕੀ ਲੋਕਾਂ ਦਾ ਰਕਬਾ 5 ਕਿਲੋਮੀਟਰ ਦੇ ਰੇਡੀਅਸ ਤੋਂ ਬਾਹਰ ਹੁੰਦਾ ਸੀ। ਮਿੱਤਰੋ, ਇਸ ਪਿੰਡ ਦੀਆਂ ਬਾਰੀਕ ਤੇ ਤੰਗ ਗਲੀਆਂ ਦੇ ਵਿੱਚ ਵਸਣ ਵਾਲੀਆਂ ਕੌਮਾਂ ਤੇ ਜ਼ਾਤਾਂ ਦਾ ਤਜ਼ਕਰਾ ਕਰੀਏ ਤੇ ਸੁਖੇਰੇ, ਡੋਗਰ, ਖਰਲ, ਕਲਸ, ਖੋਖਰ, ਵੱਟੂ, ਬੱਟੀ ਤੇ ਕੁਮਿਹਾਰ ਰਹਿੰਦੇ ਨੇ। ਮਿੱਤਰੋ, ਨਾਮਵਰ ਹਸਤੀਆਂ ਦਾ ਤਜ਼ਕਰਾ ਕਰੀਏ ਤੇ ਸਾਬਕ IG ਪੰਜਾਬ ਮੀਆਂ ਮੁਸ਼ਤਾਕ ਅਹਿਮਦ ਸਖੇਰਾ ਵੀ ਇਸੇ ਪਿੰਡ ਦਾ ਬਾਸੀ ਏ ਤੇ ਕਰਨਲ ਮੀਆਂ ਅਬਦੁਲ ਜਬਾਰ ਸਖੇਰਾ ਵੀ ਇਸੇ ਪਿੰਡ ਦਾ ਬਾਸੀ ਏ। ਇਹਨਾਂ ਤੋਂ ਇਲਾਵਾ ਇਲਹਾਜ ਹਾਫਿਜ਼ ਅਬਦੁਲ ਅਜ਼ੀਜ਼ ਜੱਟ ਵਸੀਰ ਦਾ ਨਾਮ ਵੀ ਸ਼ਾਮਲ ਹੈ, ਜਿਹੜੇ ਕਿ ਇਮਾਮ ਮਸਜਿਦ ਵੀ ਨੇ। ਮਿੱਤਰੋ, ਇਹ ਪਿੰਡ ਕਿਲਾ ਦੇਵਾ ਸਿੰਘ ਹਵੇਲੀ ਲੱਖਾ ਸ਼ਹਿਰ ਤੋਂ 11 ਕਿਲੋਮੀਟਰ ਮਸ਼ਰਕ ਵਾਲੇ ਪਾਸੇ, ਬਸੀਰਪੁਰ ਤੋਂ 11 ਕਿਲੋਮੀਟਰ ਮਗਰਬ ਵਾਲੇ ਪਾਸੇ ਤੇ ਉਕਾੜਾ ਡਿਸਟ੍ਰਿਕਟ ਹੈੱਡਕੁਆਟਰ ਤੋਂ 46 ਕਿਲੋਮੀਟਰ ਦੂਰ ਹੈ। ਪਾਲਪੁਰ ਤਹਿਸੀਲ 26 ਕਿਲੋਮੀਟਰ ਦੇ ਫਾਸਲੇ ਤੇ ਵਾਕਿਆ ਹੈ। ਇਹ ਪਿੰਡ ਹਵੇਲੀ ਲੱਖਾ ਤੋਂ ਬਸੀਰਪੁਰ ਜਾਈਏ ਤੇ ਰਾਹ ਦੇ ਵਿੱਚ ਕਿਲਾ ਦੇਵਾ ਸਿੰਘ ਸਟੇਸ਼ਨ ਆਂਦਾ ਹੈ। ਉਸ ਸਟੇਸ਼ਨ ਤੋਂ 2.5 ਤੋਂ 3 ਕਿਲੋਮੀਟਰ ਦੇ ਫਾਸਲੇ ਤੇ ਆਬਾਦ ਹੈ। ਮਿੱਤਰੋ, ਇਸ ਪਿੰਡ ਕਿਲਾ ਦੇਵਾ ਸਿੰਘ ਦੇ ਬਾਸੀ ਜ਼ਿਮੀਂਦਾਰਾ ਕਰਨ ਦੇ ਨਾਲ ਆਪਣੇ ਘਰਾਂ ਦੇ ਵਿੱਚ ਤੇ ਖੇਤਾਂ ਦੇ ਵਿੱਚ ਮਾਲ ਡੰਗਰ ਵੀ ਪਾਲਦੇ ਸਾਂਭਦੇ ਨੇ। ਆਪਣੇ ਦੁੱਧ ਦੀ ਜ਼ਰੂਰੀਅਤ ਵੀ ਆਪਣੇ ਜਾਨਵਰਾਂ ਤੋਂ ਪੂਰੀ ਕਰਦੇ ਨੇ ਔਰ ਖੁਰਾਕ ਦੀ ਜ਼ਰੂਰੀਅਤ ਵੀ ਆਪਣੇ ਜਾਨਵਰਾਂ ਤੋਂ ਪੂਰੀ ਕਰਦੇ ਨੇ। ਇਸ ਪਿੰਡ ਦੀਆਂ ਫਸਲਾਂ ਗੰਦਮ, ਚਾਵਲ, ਗੰਨਾ, ਕਪਾਹ ਤੇ ਆਲੂ ਬਹੁਤ ਮਸ਼ਹੂਰ ਨੇ। ਮਿੱਤਰੋ, ਇਸ ਪੂਰੇ ਪਿੰਡ ਦੇ ਵਿੱਚ ਸੋਲੰਗ ਲੱਗਿਆ ਹੋਇਆ ਹੈ ਤੇ ਨਾਲੀਆਂ ਖਾਲੀਆਂ ਵੀ ਬਣੀਆਂ ਹੋਈਆਂ ਨੇ। ਸਰਕਾਰੀ ਪਾਣੀ ਦੀ ਟੈਂਕੀ ਵੀ ਮੌਜੂਦ ਹੈ ਤੇ ਇੱਕ ਯੂਨਿਟ ਕੌਂਸਲ ਦੀ ਸਹੂਲਤ ਵੀ ਇੱਥੇ ਮੌਜੂਦ ਹੈ। ਪਾਣੀ ਵਾਲੀ ਇਸ ਟੈਂਕੀ ਦੇ ਸਾਹਮਣੇ ਮਿੱਤਰੋ ਇੱਕ ਬॉयਜ਼ ਹਾਈ ਸਕੂਲ ਵੀ ਹੈ, ਜਿਹੜਾ ਕਿ 1904 ਦੇ ਵਿੱਚ ਬਣਿਆ ਸੀ। ਇਸ ਪਿੰਡ ਦਾ ਲਿਟਰੇਸੀ ਰੇਟ ਤਕਰੀਬਨ 80% ਤੋਂ ਜ਼ਿਆਦਾ ਹੈ। ਇਸ ਬॉयਜ਼ ਸਕੂਲ ਤੋਂ ਇਲਾਵਾ ਬੱਚੀਆਂ ਵਾਸਤੇ ਵੀ ਇੱਕ ਸਕੂਲ ਮੌਜੂਦ ਹੈ। ਇਸ ਪਿੰਡ ਦੇ ਵਿੱਚ 300 ਸਾਲ ਗੁਜ਼ਰਨ ਦੇ ਬਾਵਜੂਦ ਵੀ ਦੇਵਾ ਸਿੰਘ ਦੀ ਬਾਕੀਆਤ ਮੌਜੂਦ ਨੇ, ਕਿਉਂਕਿ ਦੇਵਾ ਸਿੰਘ ਫਤਿਹ ਸਿੰਘ ਦਾ ਬੇਟਾ ਸੀ, ਸਾਵਣ ਸਿੰਘ ਦਾ ਪੜਪੋਤਾ ਸੀ ਤੇ ਸਰ ਭਗਤ ਸਿੰਘ ਦਾ ਕਜ਼ਨ ਸੀ। ਇਹ ਜ਼ਿਲ੍ਹਾ ਫਿਰੋਜ਼ਪੁਰ ਦੇ ਜੱਟ ਗਿੱਲ ਖਾਨਦਾਨ ਨਾਲ ਤਾਲੁਕ ਰੱਖਦਾ ਸੀ। ਤਕਰੀਬਨ 3000 ਸਾਲਾਨਾ ਪੈਨਸ਼ਨ ਤੇ ਰਿਟਾਇਰ ਹੋਇਆ ਤੇ 1872 ਦੇ ਵਿੱਚ ਫੌਤ ਹੋਇਆ ਹੈ। ਮਿੱਤਰੋ, ਇਸ ਪਿੰਡ ਦੇ ਵਿੱਚੋਂ ਇੱਕ ਪੱਕੀ ਸੜਕ ਵੀ ਲੰਘਦੀ ਏ। ਇਸ ਸੜਕ ਦੇ ਆਸੇ-ਪਾਸੇ ਕਾਫੀ ਸਾਰੀਆਂ ਦੁਕਾਨਾਂ ਨੇ। ਇਹਨਾਂ ਦੁਕਾਨਾਂ ਤੇ ਰੋਜ਼ਮर्रा ਜ਼ਿੰਦਗੀ ਦੇ ਇਸਤੇਮਾਲ ਦੀ ਹਰ ਚੀਜ਼ ਖਰੀਦੋ ਫਰੋਖਤ ਕੀਤੀ ਜਾਂਦੀ ਏ। ਮਿੱਤਰੋ, ਤੁਸੀਂ ਅੱਜ ਵੇਖਿਆ ਹੈ ਬਹੁਤ ਹੀ ਤਾਰੀਖੀ ਪਿੰਡ ਕਿਲਾ ਦੇਵਾ ਸਿੰਘ। ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ। ਅਗਰ ਪਸੰਦ ਆਈ ਹੈ ਤੇ ਆਦੇ ਵੀਰੇ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ, ਲਾਈਕ ਕਰ ਦੇਵੋ, ਕਮੈਂਟ ਕਰਿਆ ਜੇ ਤੇ ਬੈਲ ਆਈਕਨ ਨੂੰ ਲਾਜ਼ਮੀ ਪ੍ਰੈਸ ਕਰਿਆ ਜੇ ਤਾਂ ਕਿ ਮੇਰੀ ਇਹੋ ਜਿਹੀ ਤਾਰੀਖੀ ਵੀਡੀਓ ਤੁਹਾਡੇ ਤੱਕ ਆਸਾਨੀ ਪਹੁੰਚ ਸਕਣ। ਵੀਰੇ ਨੂੰ ਦਿਓ ਇਜਾਜ਼ਤ, ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ। ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।